ਦੇਖੋ ਅੱਜ ਗੁੱਸਾ ਕੱਢ ਹੀ ਲੈਣਾ ਚਾਹੀਦਾ ਮੈਨੂੰ। ਅੰਦਰ ਪਿਆ ਕਲਕਦਾ ਰਹਿੰਦਾ ਹੈ, ਤੰਗ ਕਰਦਾ ਹੈ, ਬੋਲ ਵਰਤਾਰੇ 'ਚ ਆ ਜਾਂਦਾ ਹੈ, ਦੁੱਖ ਦਿੰਦਾ ਹੈ। ਮੈਨੂੰ ਪਤਾ ਹੈ ਮੇਰੀ ਰਾਤ ਮੁੜ ਕਿਵੇਂ ਲੰਘਦੀ ਏ, ਨੀਂਦਰ ਨਹੀਂ ਪੈਂਦੀ, ਅਚਵੀਂ ਤੁਖਤੀ ਰਹਿੰਦੀ ਏ, ਅੰਦਰੇ ਅੰਦਰ ਲੰਮਾ ਪੈਣਾ ਹੀ ਔਖਾ ਹੋ ਜਾਂਦਾ ਹੈ। ਫਿਰ ਨਾ ਕਮਰੇ 'ਚ ਅੰਗਰੇਜ਼ੀ ਅੱਖਰ ਐਲ ਦੀ ਸ਼ਕਲ ਹੈ ਕਮਰੇ ਦੇ ਬੂਹੇ ਤੋਂ ਗੁਸਲਖਾਨੇ ਦੇ ਬੂਹੇ ਤੀਕ, ਬੂਹੇ ਨਾਲ ਖੱਬੀ ਗੁੱਟ ਤੀਕ 32 ਕੁਰਸੀਆਂ ਤੇ ਇੱਕ ਖਾਨਿਆਂ ਵਾਲਾ ਚੌਕਟਾ ਫਰਸ਼ ਤੇ ਖਲੋਤਾ ਹੋਇਆ। ਇਦੋਂ ਅੱਗੇ ਕੰਧ ਵਿੱਚ ਲੱਕੜ ਦਾ ਬਣਿਆ ਆ ਵੱਡਾ ਚੌਕਟਾ, ਕਿਤਾਬਾਂ ਦੇ ਨਿੱਕੇ ਵੱਡੇ ਕਈ ਆਲੇ, ਅੱਗੇ ਕੱਪੜਿਆਂ ਦੀ ਅਲਮਾਰੀ। ਗੁਸਲਖਾਨੇ ਦੇ ਬੂਹੇ ਨਾਲ ਥੋੜੀ ਜਿੰਨੀ ਵਿੱਥ ਉੱਤੇ ਇੱਕ ਹੋਰ ਗੁੱਠ ਬਣਾਉਂਦੀ। ਹਾਂਜੀ, ਗੁਸਲਖਾਨੇ ਦੇ ਬੂਹੇ ਦੀ ਸੱਜੀ ਬਾਈ ਨਾਲ ਲੱਗਦਾ ਪਲੰਗ, ਜਿਸ ਨੇ ਬਾਰੀ ਤੇ ਸਾਹਮਣੀ ਪੂਰੀ ਕੰਧ ਨਾਲ ਲੱਗ ਕੇ ਅੱਧੇ ਤੋਂ ਚੋਖਾ ਕਮਰਾ ਸਾਂਭਿਆ ਹੋਇਆ ਹੈ। ਅੰਗਰੇਜ਼ੀ ਹਰਫ ਐਲ ਦੀ ਸ਼ਕਲ ਵਿੱਚ ਵਿਹਲੀ ਥਾਂ ਪਲੰਗ ਦੀ ਬਾਈ ਤੇ ਸੇਰੂ ਦੇ ਨਾਲ 2 ਫੁੱਟ ਚੌੜੀ ਏ। ਇਹਦੇ ਉੱਤੇ ਫਿਰਨਾ ਮੈਂ ਬਿਨਾਂ ਬੱਤੀ ਬਾਲੇ, ਇੱਕ ਅੰਦਾਜ਼ਾ ਰੱਖ ਕੇ ਸੱਜੇ ਖੱਬੇ ਦੋਵਾਂ ਪਾਸਿਆਂ ਤੇ ਪਲੰਗ, ਕੁਰਸੀਆਂ, ਕਿਤਾਬਾਂ ਦੇ ਚੌਕਟੇ, ਆਲੇ, ਕੱਪੜਿਆਂ ਦੀ ਅਲਮਾਰੀ ਤੇ ਗੁਸਲਖਾਨੇ ਦੇ ਬੂਹੇ ਨਾਲ ਵੱਜੇ ਬਿਨਾਂ ਅੰਦਰ ਮੇਰੇ ਜਿਹੜੀ ਵੀ ਸੋਚ ਫਾਂਡਾ ਲਾਈ ਖਲੋਤੀ ਹੋਵੇ, ਉਹਦੇ ਵਿੱਚ ਸੱਜੇ ਖੱਬੇ ਟਕਰਾਉਣ ਦੀ ਚਿੰਤਾ ਵੀ ਸਮਾਈ ਹੁੰਦੀ। ਬੱਤੀ ਕਿਉਂ ਨਹੀਂ ਬਾਲਦਾ ਮੈਂ? ਦੂਜੇ ਕਮਰੇ ਪੀਹੂ ਨੂੰ ਪਤਾ ਲੱਗ ਜਾਂਦਾ ਹੈ ਮੈਂ ਜਾਗਦਾ ਪਿਆ, ਉੱਠ ਕੇ ਆ ਜਾਂਦੀ। ਜ਼ੇਨ ਨੂੰ ਜਿਹੜੀ ਗੱਲ ਨੇ ਵੀ ਘੇਰ ਪਾਇਆ ਹੋਇਆ ਉਹਨੂੰ ਛੰਡ ਦੇ ਤੇ ਅੱਖਾਂ ਮੀਟ ਕੇ ਲੰਮਾ ਪੈ ਜਾ। ਉਹ ਕਈ ਵਾਰ ਮੈਨੂੰ ਲੰਮਿਆਂ ਪਾ ਕੇ ਕੋਈ ਝਾਕੀ ਉਲੀਕਣ ਲੱਗ ਪਾਉਂਦੀ, ਕੁਦਰਤ ਦੀ ਕਿਸੇ ਥਾਰ ਦੀ ਬੜੀ ਸੋਹਣੀ ਕਰਕੇ। ਫਿਰ ਉਹਦਾ ਤਾਰਿਆਂ ਭਰੇ ਅਸਮਾਨ ਨਾਲ ਕੋਈ ਸਾਂਗਾ ਬਹਾਣਾ ਚਾਹੁੰਦੀ ਤਾਂ ਜੋ ਮੇਰਾ ਧਿਆਨ ਵੰਡਿਆ ਜਾਵੇ ਤੇ ਮੈਨੂੰ ਰੁਮ ਕੇ ਨੀਂਦਰ ਆਉਣ ਲੱਗ ਪਵੇ। ਪਹਿਲ ਉਹਦਾ ਇਹ ਢੰਗ ਸਰ ਜਾਂਦਾ ਸੀ, ਹੁਣ ਨਹੀਂ ਸਰਦਾ। ਉਹ ਤਾਂ ਵੀ ਮੇਰੇ ਵਾਲਾਂ ਵਿੱਚ ਉਂਗਲਾਂ ਨਾਲ ਕੰਘੀ ਕਰਨ ਲੱਗ ਪਾਉਂਦੀ। ਮੈਂ ਪੀਹੂ ਨੂੰ ਆਖਦਾ ਹਾਂ, ਚਿੰਤਾ ਕੋਈ ਨਹੀਂ, ਚੰਗੇ ਭਲੇ ਸੁੱਤੇ ਦੀ ਅੱਖ ਉਗੜ ਪਈ, ਸੋਚਿਆ ਥੋੜਾ ਟਹਿਲ ਹੀ ਲਵਾਂ। ਮੈਨੂੰ ਪਤਾ ਹੈ ਤੂੰ ਲੰਮਾ ਪੈ ਜਾ, ਬਸ ਅੱਖਾਂ ਮੀਟ ਲੈ, ਬੱਤੀ ਮੈਂ ਆਪ ਬੁਝਾ ਦੇਣੀ ਹੈ। ਉਹ ਲਾਈਟ ਬੰਦ ਕਰਕੇ ਦੂਜੇ ਕਮਰੇ ਚਲੀ ਜਾਂਦੀ। ਪਲੰਗ ਉੱਤੇ ਮੇਰੀਆਂ ਕਿਤਾਬਾਂ, ਕਾਗਜ਼, ਰਜਿਸਟਰ ਇੰਨੇ ਕੁ ਖਿਲਰੇ ਹੁੰਦੇ ਨੇ ਕਿ ਉਹਨਾਂ ਨੂੰ ਸਾਂਭਣ ਤੇ ਵੀ ਚੰਗਾ ਚੋਖਾ ਵੇਲਾ ਲੱਗ ਜਾਂਦਾ। ਉਹਦਾ ਮਤਲਬ ਹੁੰਦਾ ਮੈਂ ਝਟਾਪਟ ਲੰਮਿਆਂ ਪਵਾਂ ਤੇ ਅੱਖਾਂ ਬੰਦ ਕਰਾਂ। ਉਹ ਨਾਲ ਲੰਮੇ ਪੈਣ ਲਈ ਖਲਾਰਾ ਸਾਂਭਣ ਵਿੱਚ ਮੇਰਾ ਇਹ ਵੇਲਾ ਨਹੀਂ ਮਝਾਉਣਾ ਚਾਹੁੰਦੀ। ਮੈਂ ਪੀਹੂ ਦੀ ਕੋਈ ਗੱਲ ਨਹੀਂ ਟਾਲ ਸਕਦਾ। ਜੋ ਕਹੇ, ਜਿਵੇਂ ਕਹੇ, ਮੈਂ ਮੰਨਣਾ ਹੁੰਦਾ ਹੈ। ਉਹਦੀ ਨਾ ਮੰਨਣ ਦੀ ਕੋਈ ਰਿਜ਼ਮ ਨਹੀਂ ਮੇਰੇ ਅੰਦਰ। ਲੰਮਾ ਪੈ ਜਾਣਾ, ਪਿਆ ਰਹਿਣਾ, ਪਾਸਾ ਵੀ ਨਹੀਂ ਮਾਰਦਾ। ਉਹਦੇ ਸੁੱਤੀ ਪਈ ਦੇ ਕੰਨ ਦੀ ਮੇਰੀ ਨਿੱਕੀ ਤੋਂ ਨਿੱਕੀ ਹਿਲਜੁਲ ਸੁਣ ਲੈਂਦੇ ਨੇ।
ਉਹਦੇ ਸੁੱਤੀ ਪਈ ਦੇ ਕੰਨ ਵੀ ਮੇਰੀ ਨਿੱਕੀ ਤੋਂ ਨਿੱਕੀ ਹਿਲਜੁਲ ਸੁਣ ਲੈਂਦੇ ਨੇ। ਮੈਂ ਕੁਰਾੜੇ ਲੈਣ ਲੱਗ ਪੈਣਾ, ਫਿਰ ਮੈਨੂੰ ਕੁਝ ਪਤਾ ਨਹੀਂ ਰਹਿੰਦਾ ਕਿਹੜੇ ਵੇਲੇ ਮੇਰਾ ਆਪਣੀ ਨੀਂਦਰ ਨਾਲੋਂ ਟੁੱਟਿਆ ਧਾਗਾ ਮੁੜ ਜੁੜ ਜਾਂਦਾ ਹੈ। ਪਰ ਕਦੀ ਇਹ ਵੀ ਹੁੰਦਾ ਹੈ, ਲੱਖ ਕੇਸ ਮਾਰਿਆਂ ਵੀ ਮੇਰੀਆਂ ਅੱਖਾਂ ਵਿੱਚੋਂ ਉੱਡੀ ਨੀਂਦਰ ਨਹੀਂ ਪਰਤਦੀ, ਤੇ ਮੰਜੀ ਵੀ ਚਿਖਾ ਤੇ ਮੰਜੀ ਦੀ ਚਿਖਾ ਤੇ ਪਿਆ ਰਹਿੰਦਾ। ਪੀਹੂ ਨੂੰ ਪਤਾ ਹੁੰਦਾ ਇਹਦਾ ਵੀ, ਉਹਦੀ ਅੱਖ ਲੱਗ ਜਾਂਦੀ ਏ, ਪਰ ਉਹਨੂੰ ਮੇਰਾ ਉਨੀਂਦਰਾ ਤੇ ਅਚਵੀਂ ਵਿਸਰਦੀ ਨਹੀਂ। ਆਪਣੇ ਮੁਹਾਂਦਰੇ ਤੇ ਰੰਗ ਵਟਾ ਕੇ ਕਈ ਤਰ੍ਹਾਂ ਦੇ ਖਾਬ ਬਣ ਜਾਂਦੀ ਏ। ਇਹ ਖਾਬ ਕਿਵੇਂ ਦੇ ਹੁੰਦੇ ਨੇ ਕਦੀ ਦੱਸਦੀ ਨਹੀਂ। ਰੋਜ਼ ਸਵੇਰੇ ਉੱਠ ਕੇ ਉਹ ਆਪਣੀ ਵਾਦੀ ਸਿਰ ਬਿੱਲੀਆਂ ਨੂੰ ਉਹਨਾਂ ਦੇ ਭਾਂਡਿਆਂ 'ਚ ਖੁਰਾਕ ਪਾਉਂਦੀ ਰਹਿੰਦੀ ਏ। ਉਹਨਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਤੇ ਫਿਰ ਗਿੱਲੀਆਂ ਰੋਟੀਆਂ ਤੇ ਬਾਜਰਾ ਲੈ ਕੇ ਛੱਤ ਉੱਤੇ ਚਲੀ ਜਾਂਦੀ ਏ। ਕਾਵਾਂ, ਚਿੜੀਆਂ, ਤੋਤਿਆਂ, ਲਾਲੀਆਂ ਤੇ ਕਬੂਤਰਾਂ ਨੂੰ 3 ਮੰਜ਼ਲੇ ਘਰ ਦੀਆਂ ਪੌੜੀਆਂ ਤੋਂ ਹੀ ਪੀਹੂ ਦੇ ਪੈਰਾਂ ਦੀ ਬਿਲਕ ਆ ਜਾਂਦੀ ਏ। ਉਹ ਪੂਰੀ ਛੱਤ ਤੇ ਬਨੇਰਿਆਂ ਉੱਤੇ ਬੈਠੇ ਹਰਕਤ ਵਿੱਚ ਆ ਜਾਂਦੇ ਨੇ। ਖੰਭ ਉਡਾਉਂਦੇ, ਨਿੱਕੀਆਂ ਨਿੱਕੀਆਂ ਆਵਾਜ਼ਾਂ ਕੱਢਦੇ, ਪੈਲਾਂ ਪਾਉਂਦੇ, ਇੱਕ ਦੂਜੇ ਨਾਲ ਲੱਗ-ਲੱਗ ਮਸਤ ਹੁੰਦੇ। ਕੋਈ ਇੱਕ ਡਾਰ ਤਾਂ ਹੁੰਦੇ ਨੇ, ਡਾਰਾਂ ਦੀਆਂ ਡਾਰਾਂ ਹੁੰਦੇ ਨੇ। ਪੂਰੀ ਛੱਤ, ਬਨੇਰੇ, ਸਟੋਰ ਦੀਆਂ ਕੰਧਾਂ ਭਰੀਆਂ ਪਈਆਂ ਹੁੰਦੀਆਂ। ਪੀਹੂ ਦੇ ਛੱਤ ਦਾ ਬੂਹਾ ਲਾਂਘਦਿਆਂ ਸਾਰ ਪੱਖੂਆਂ ਦਾ ਬੱਝਾ ਹੋਇਆ ਡਲ ਲਹਿਰ ਪੈਂਦਾ। ਉਹ ਉਹਨਾਂ ਵਿੱਚੋਂ ਨਿੱਕੇ ਨਿੱਕੇ ਪੈਰ ਲੰਘਦੀ ਇੱਥੇ ਉੱਥੇ ਬਣੇ ਦੌਰੀਆਂ, ਕੁਨਾਲੀਆਂ ਤੇ ਸੈਣਕਾਂ ਵਿੱਚ ਗਿੱਲੀਆਂ ਰੋਟੀਆਂ ਦੇ ਟੁਕੜੇ ਤੇ ਬਾਜਰੇ ਦੀਆਂ ਲੱਪਾਂ ਵਰਤਾਂਦੀ ਟੁਰੀ ਜਾਂਦੀ ਏ। ਮਜਾਲ ਏ ਕੋਈ ਪੱਖੀ ਵੀ ਤਰੱਠੇ, ਡਰੇ ਜਾਂ ਉਡਾਰ ਹੋਵੇ। ਸਭ ਇੰਝ ਹੁੰਦੇ ਨੇ ਜਿਵੇਂ ਉਡਾਕ ਨਹੀਂ, ਟੁਰਾਕ ਨੇ। ਪੀਹੂ ਨੂੰ ਮੈਂ ਆਪਣੇ ਖਾਬ ਦੱਸ ਦਿੰਦਾ, ਸਾਰੇ ਨਹੀਂ, ਬਸ ਉਹ ਹੀ ਜਿਨ੍ਹਾਂ ਦੇ ਦੱਸੇ ਬਿਨਾਂ ਮੈਂ ਰਹਿ ਨਹੀਂ ਸਕਦਾ। ਮੈਥੋਂ ਰਿਹਾ ਜਾਂਦਾ ਹੀ ਨਹੀਂ। ਉਹਨਾਂ ਦਾ ਭਾਰ ਮੇਰੇ ਦਿਲ ਉੱਤੇ ਇੰਨਾ ਕੁ ਵੱਧ ਜਾਂਦਾ ਹੈ ਜੋ ਆਪਣਾ ਦਿਲ ਹੇਠਾਂ, ਕਿਤੇ ਬਹੁਤ ਹੀ ਹੇਠਾਂ ਨਿੱਘਰਦਾ ਜਾਪਣ ਲੱਗ ਪੈਂਦਾ ਹੈ। ਤੇ ਫਿਰ ਮੈਂ ਪੀਹੂ ਨੂੰ ਉਹਦੇ ਨੌਕਰੀ ਤੇ ਜਾਣ ਤੋਂ ਪਹਿਲਾਂ ਦੇ ਅਣਗਿਣਤ ਰੁਝੇਵਿਆਂ ਵਿੱਚੋਂ ਵਿੱਥ ਵਿਰਲ ਦਾ ਲਾਭ ਚਾਹੁੰਦਿਆਂ ਇੰਨਾ ਕੁ ਆਖ ਦਿੰਦਾ, ਬਾਬਾ ਅੱਜ ਰਾਤ ਮੈਂ ਇੰਨਾ ਡਰਾਉਣਾ ਖਾਬ ਵੇਖਿਆ ਕਿ ਮੈਂ ਦੱਸ ਨਹੀਂ ਸਕਦਾ। ਬੰਦੇ ਬੰਦਿਆਂ ਨੂੰ ਮਾਰਦੇ ਪਏ ਸਨ, ਫੌਜਾਂ ਦੀਆਂ ਫੌਜਾਂ, ਛੁਰੇ, ਤਲਵਾਰਾਂ, ਗੁਰਜ, ਬਰਛੀਆਂ, ਬਰਛੇ, ਛਵੀਆਂ, ਕੁਆੜੀਆਂ, ਕੁਆੜੇ ਤੇ ਤੀਰਾਂ ਨਾਲ ਮਾਰੀ ਆਉਂਦੇ ਸਨ ਇੱਕ ਦੂਜੇ ਨੂੰ ਬੇਦਰੇਗ। ਫਿਰ ਇੱਕ ਦਿਹਾੜੇ ਮੈਂ ਉਹਦੇ ਕਾਲਜ ਜਾਣ ਤੋਂ ਅਗਦੀ ਕਮਰਿਆਂ 'ਚ ਫੇਰੀਆਂ ਪਿਆ ਲੈਂਦਾ ਹੋਵਾਂ ਤਾਂ ਪੀਹੂ ਨੇ ਆਪ ਹੀ ਮੈਨੂੰ ਪੁੱਛ ਲਿਆ, ਹਾਂ ਜੀ ਅੱਜ ਕਿਹੋ ਜਿਹਾ ਖਾਬ ਡਿੱਠਾ ਹੈ, ਸੁਣਾ ਦਿਓ। ਮੈਂ ਕਿਹਾ ਅੱਜ ਵੀ ਜੰਗ ਹੀ ਲੱਗਾ ਹੋਇਆ ਸੀ, ਸੰਘਣੀ ਮਾਰਾ ਮਾਰੀ, ਜ਼ਨਾਨੀਆਂ ਵੀ ਸਨ, ਉਹਨਾਂ ਨੂੰ ਵੀ ਚੁੱਕੀ ਆਉਂਦੇ ਸਨ। ਖੁੰਦੇ ਤਰੁੰਦੇ ਚੀਕ ਝਾੜਾ ਮਚਿਆ ਹੋਇਆ ਸੀ। ਕੁਝ ਤੇ ਉੱਥੇ ਹੀ ਜ਼ਨਾਨੀਆਂ ਨਾਲ ਛੁੱਟ ਪੈਂਦੇ ਸਨ। ਉਮਰਾਂ ਕੋਈ ਨਹੀਂ ਸਨ ਹੁੰਦੀਆਂ ਉਹਨਾਂ ਜ਼ਨਾਨੀਆਂ ਦੀਆਂ। ਫਿਰ ਉਹ ਲਹੂ ਲੁਹਾਨ ਹੋਈਆਂ ਮਰ ਜਾਂਦੀਆਂ ਸਨ, ਕੋਈ ਨਵੀਆਂ ਨਿਕਲ ਆਉਂਦੀਆਂ ਸਨ ਭੋਏ ਵਿੱਚੋਂ। ਪੀਹੂ ਕਹਿਣ ਲੱਗੀ, ਤੈਨੂੰ ਭਾਈਜਾਨ ਦੇ ਫੌਤ ਹੋਣ ਮਗਰੋਂ ਇੰਜ ਦੇ ਖਾਬ ਨਹੀਂ ਆਉਣ ਲੱਗ ਪਏ? ਮੈਂ ਕਿਹਾ ਖਬਰੇ, ਉਂਝ ਖਾਬ ਤੇ ਪਹਿਲਾਂ ਵੀ ਆਉਂਦੇ ਸਨ ਮੈਨੂੰ, ਅਕਸਰ ਡਰਾਉਣੇ ਹੀ ਹੁੰਦੇ ਸਨ। ਵਜ੍ਹਾ ਸੀ ਮੈਂ ਨਿੱਕੇ ਹੁੰਦਿਆਂ ਜਿੰਨਾ ਭੂਤਾਂ, ਦਿਓਵਾਂ ਬੁਲਾਵਾਂ ਦੀਆਂ ਕਹਾਣੀਆਂ ਬਹੁਤ ਪੜ੍ਹਨਾ ਹੁੰਦਾ ਸੀ।
ਖਾਸ ਕਰ ਗਰਮੀਆਂ ਦੀਆਂ ਸੁੰਝੀਆਂ ਦੁਪਹਿਰਾਂ 'ਚ ਸਰਦੀਆਂ ਦੇ ਸਾਂਭੇ ਕੁੰਜੇ ਭਾਰੇ ਕੱਪੜਿਆਂ ਦੇ ਢੇਰਾਂ ਨਾਲ ਬਣੀ ਨੁੱਕਰ ਵਿੱਚ ਤੇ ਸਿਆਲਾਂ ਦੀਆਂ ਕਾਲੇ ਸ਼ਾਹ ਹਨੇਰੇ ਨਾਲ ਠਰੀਆਂ ਰਾਤਾਂ ਵਿੱਚ ਮੋਮਬੱਤੀਆਂ ਬਾਲ-ਬਾਲ ਕੇ ਇੱਕ ਜ਼ਮਾਨੇ ਤੀਕਰ ਤਾਂ ਮੈਂ ਰਾਤ ਨੂੰ ਪਿਸ਼ਾਬ ਕਰਨ ਗੁਸਲਖਾਨੇ ਤੀਕਰ ਨਹੀਂ ਸਾਂ ਜਾ ਸਕਦਾ ਹੁੰਦਾ। ਵੱਡੇ ਭੈਣ ਭਰਾਵਾਂ ਦੇ ਯਾਮੀ ਹੋਰਾਂ ਦੇ ਸਰਾਣੇ ਕਿੰਨਾ ਕਿੰਨਾ ਚਿਰ ਬੈਠਾ ਉਹਨਾਂ ਨੂੰ ਉਠਾਵਣ ਤੇ ਆਪਣੇ ਨਾਲ ਲਿਜਾਵਣ ਲਈ ਮਨਾਉਣ ਦੇ ਯਤਨਾਂ ਵਿੱਚ ਰੁੱਝਾ। ਗਰਮੀਆਂ 'ਚ ਇਹ ਔਖ ਇੰਨੀ ਨਹੀਂ ਸੀ ਰਹਿੰਦੀ, ਪਰ ਡਰ ਤਾਂ ਹੁੰਦਾ ਹੀ ਸੀ। ਮੰਜੀਆਂ ਤੋਂ ਮੋਕਲਾ ਹੋ ਕੇ ਪਿਸ਼ਾਬ ਲਈ ਬਹਿੰਦਿਆਂ ਸਾਰਾ ਕੁਝ ਦਿਸਣ ਜਾਂ ਸਹੀ ਹੋਣ ਲੱਗ ਪੈਂਦਾ ਸੀ। ਕੋਠੇ ਦੇ ਬਨੇਰਿਆਂ ਉੱਤੇ ਲੱਗਦਾ ਕੋਈ ਪਰਛਾਵਾਂ ਟੁਰਦਾ ਪਿਆ, ਲੱਤਾਂ ਬਾਹਾਂ ਤੋਂ ਬਿਨਾਂ। ਫਿਰ ਉਹ ਸਾਹਮਣੇ ਗੁਸਤਾਨ ਦੇ ਕੰਢੇ ਉੱਤੇ ਉੱਗਿਆ ਕਿੱਕਰ ਅਸਮਾਨ ਨਾਲ ਖਹਿੰਦੀਆਂ ਲਗਰਾਂ ਵਾਲਾ ਖੱਟੇ ਪੀਲੇ ਚੰਨ ਨੂੰ ਫੜ ਕੇ ਕੁੱਟਦਾ ਹੋਇਆ, ਜਿਵੇਂ ਉਹਦਾ ਸਾਹ ਪੀ ਲੈਣਾ ਚਾਹੁੰਦਾ ਹੋਵੇ। ਕਾਲੀਆਂ ਘਟਾਂ ਉਹਦੇ ਨਾਲ ਦੂ-ਬਦੂ ਹੋ ਜਾਂਦੀਆਂ ਚੰਨ ਨੂੰ ਉਹਦੇ ਜੱਫਿਓਂ ਕੱਢਣ ਲਈ। ਹਾਂ ਯਾਰ, ਇਹ ਹੁਣਲੇ ਖਾਬ ਤਾਂ ਭਾਈਜਾਨ ਦੇ ਮਰਨ ਮਗਰੋਂ ਹੀ ਨੇ। ਠੀਕ ਹੈ ਨਹੀਂ ਹੈ, ਪੀਹੂ ਦੀ ਆਖੀ ਮੈਨੂੰ 100% ਠੀਕ ਲੱਗਦੀ। ਅੱਛਾ ਗੱਲ ਸੁਣ, ਰਾਤੀ ਫਿਰਦਾ ਰਹਿੰਦਾ ਨਾ ਕਮਰੇ 'ਚ, ਬੰਦ ਕਰਦੇ ਹਨੇਰੇ 'ਚ ਫਿਰਨਾ। ਆਪਣੇ ਵੱਲੋਂ ਬਿੜਕ ਨਹੀਂ ਜੇ ਹੋਣ ਦਿੰਦੇ। ਸਰਾਣਿਓਂ ਸਿੱਧੇ ਕਿਤਾਬਾਂ ਦੇ ਸ਼ੈਲਫ ਤੀਕ ਤੇ ਉੱਥੋਂ ਫਿਰ ਅਡੋਲ ਸੱਜੇ ਥੋੜਾ ਜਿਹਾ ਮੁੜ ਕੇ ਗੁਸਲਖਾਨੇ ਦੇ ਬੂਹੇ ਤੀਕਰ, ਤੇ ਫਿਰ ਇੰਜੇ ਵਾਪਸੀ। ਕਿੰਨੇ ਕਿੰਨੇ ਘੰਟੇ ਲੰਘ ਜਾਂਦੇ ਨੇ ਤੁਹਾਡੇ। ਉਹ ਹੁਣ ਤੂੰ ਤੋਂ ਜਿਹੜਾ ਸਾਡਾ ਆਪਸ ਵਿੱਚ ਬੋਲ ਚਾਲ ਦਾ ਢੰਗ ਸੀ, ਉਹਦੇ ਤੋਂ ਥੋੜਾ ਜਿਹਾ ਹੋਰਵਾਂ ਹੋ ਕੇ ਮੈਨੂੰ ਮੇਰੇ ਬੁਲਾ ਕੇ ਗੱਲ ਕਰਨ ਲੱਗ ਪਈ। ਮੈਂ ਆਉਣਾ ਚਾਹੁੰਦੀ ਹੁੰਦੀ ਹਾਂ, ਪਰ ਨਹੀਂ ਆਉਂਦੀ। ਤੁਸੀਂ ਡਿਸਟਰਬ ਹੋਵੋਗੇ। ਜਿਹੜੀ ਗੱਲ ਵਿੱਚ ਫਸੇ ਹੋ, ਜਾਂ ਤੇ ਮੇਰੇ ਆਇਆ ਉਹਦੇ ਵਿੱਚੋਂ ਨਿਕਲ ਆਉਣਾ ਹੋਵੇ। ਤੁਸੀਂ ਐਵੇਂ ਝੂਠ ਬੋਲੋਗੇ, ਡਰਾਮਾ ਕਰੋਗੇ, ਲੰਮੇ ਪੈਣ ਦਾ, ਸੌਣ ਦਾ ਸੋਚਣੀ ਆ, ਆਪੇ ਕੋਈ ਰਾਹ ਲੱਭ ਕੇ ਛੱਡੋਗੇ। ਇਸ ਮੱਕੜੀ ਜਾਲੇ ਵਿੱਚੋਂ ਨਿਕਲ ਕੇ ਲੰਮਿਆਂ ਪੈਣ ਦਾ, ਜਾਂ ਉਹਦੇ ਹੁੰਦਿਆਂ ਵੀ ਥਕੇਵੇਂ ਦਾ ਅਹਿਸਾਸ ਤੁਹਾਡਾ ਧਿਆਨ ਬੁਲਾ ਲਵੇ। ਪੀਹੂ ਤੇ ਮੈਂ ਆਪੋ ਵਿੱਚ ਤੂੰ ਮੈਂ ਵੀ ਹੁੰਨੇ ਆ ਤੇ ਅਸੀਂ ਤੁਸੀਂ ਵੀ। ਜਿਵੇਂ ਦੀ ਰੌਂ ਬਣੇ ਤਿਵੇਂ ਦੇ, ਜਿਵੇਂ ਮੈਂ ਉੱਤੇ ਦੱਸ ਕੇ ਹੀ ਆਇਆ। ਪੀਹੂ ਦਾ ਮੈਂ ਬੜਾ ਸੋਚਣਾ, ਕਦੀ ਕਦੀ ਨਹੀਂ, ਅਕਸਰ। ਖਾਬ ਵਿੱਚ ਵੀ ਨਹੀਂ ਵਿਸਾਰ ਸਕਦਾ ਕਦੀ ਇਹਨੂੰ। ਇਹ ਉਹ ਹੈ ਜਿਹਦੇ ਵਿੱਚੋਂ ਨਿੱਕੀਆਂ ਨਿੱਕੀਆਂ ਅਣਗਿਣਤ ਵੱਲਾਂ ਫੁੱਟੀਆਂ ਨੇ, ਤੇ ਮੇਰੀ ਇਸ ਹਸਤੀ ਦੇ ਬੂਟੜੇ ਦੀ ਜੜ ਬਣੀਆਂ ਨੇ। ਮੇਰੇ ਦਮ ਨਾਲ ਇਹਨਾਂ ਪੱਕ ਕੀਤਾ ਹੈ, ਅਸਾਂ ਇੱਕ ਹੋ ਜੀਵਣਾ ਹੈ, ਇੱਕ ਦੂਜੇ ਪਰਨੇ, ਇੱਕ ਦੂਜੇ ਪਾਰੋਂ। ਉਹਨੇ ਮੇਰੇ ਦਮ ਨਾਲ ਮੁੱਕਦੀ ਮੁਕਾਈ ਤੇ ਉਹਦਾ ਵਿਆਜ ਮੁਕਾ ਦਿੱਤਾ। ਮੈਂ ਤੇਰੇ ਵਿੱਚ ਰਹਿ ਸਾਂ, ਤੂੰ ਮੇਰੇ ਵਿੱਚ। ਇਹ ਕੋਈ ਥਾਂ ਨਹੀਂ, ਠੋਰ ਨਹੀਂ, ਠਿਕਾਣਾ ਨਹੀਂ। ਇਹਦੀ ਨਾ ਹੱਦ ਦੇ ਨਾ ਬੰਨਾ। ਇੱਥੇ ਤਾਂ ਕੋਈ ਖੁੱਲ ਪਈ ਦਿਸਦੀ ਵਸਦੀ ਏ, ਇੱਥੇ ਤਾਂ ਕੋਈ ਖੁੱਲ ਪਈ ਵਸਦੀ ਏ। ਬਾਂਧ ਉਥਲਦੀ ਹੋਈ, ਵਿਜੋਗ ਤਰੇੜ ਦਾ ਕੋਈ ਜੋਗ ਸੰਜੋਗ। ਇਹ ਪੀਹੂ ਦੀ ਆਪਣੀ ਸਮਝ ਸੀ, ਆਪਣਾ ਹੀ ਕੋਈ ਚਾਨਣ ਸੀ, ਆਪਣੀ ਹੀ ਸੱਤਿਆ ਤੇ ਆਪਣਾ ਹੀ ਕੋਈ ਤਰਾਣ। ਮੇਰੀ ਕੋਈ ਜਾ ਨਹੀਂ ਸੀ ਉਹਦੇ ਅੱਗੇ। ਮੈਂ ਜਾਣਨ ਦਾ ਯਤਨ ਕਰਦਾ, ਭੇਤ ਲੈਣਾ ਚਾਹੁੰਦਾ, ਮੇਰੇ ਪੱਲੇ ਕੁਝ ਨਾ ਪੈਂਦਾ। ਕਾਹਦੀ ਦਾਤ ਸੀ ਮੈਨੂੰ ਕੁਦਰਤ ਦੀ ਏ, ਪਤਾ ਨਹੀਂ ਕਿਹੜੇ ਪਲ ਕਿਹੜੇ ਛਿਨ ਦੀ ਅਪੋਲ ਕੀਤੀ। ਕੁਦਰਤ ਦੀ ਨਦਰੇ ਪ੍ਰਵਾਨ ਹੋ ਗਈ। ਮੇਰਾ ਪੈਂਡਾ ਮੁੱਕਿਆ ਨਹੀਂ ਸੀ, ਮੁੱਕਦਾ ਨਹੀਂ ਸੀ।
ਪਰ ਮੈਨੂੰ ਲੱਗਦਾ ਸੀ ਕੁਦਰਤ ਚਾਹੁੰਦੀ ਏ ਇਹ ਪੈਂਡਾ ਮੈਂ ਆਪ ਮੁਕਾਵਾਂ। ਪੀਹੂ ਇਸ ਲਈ ਸੀ ਜੋ ਪੈਂਡਾ ਛੱਡਾਂ ਨਾ ਮੈਂ, ਇਦਾਂ ਠੰਡਾ ਤੱਤਾ ਕੌੜਾ ਮਿੱਠਾ ਜੋ ਵੀ ਏ ਸਹਾਰਨ ਸਿੱਖਾਂ। ਪੀਹੂ ਇੱਕ ਸ਼ਾਮ ਦੱਸਿਆ ਮੈਨੂੰ, ਇਹ ਜਿਹੜੇ ਡਰਾਉਣੇ ਖਾਬ ਆਉਂਦੇ ਨੇ ਨਾ ਤੈਨੂੰ, ਮੈਂ ਕਿਹਾ ਹਾਂ, ਇਹ ਪਾਗਲ ਹੋਣ ਦੀਆਂ ਪਹਿਲੀਆਂ ਨਿਸ਼ਾਨੀਆਂ ਨੇ। ਪਾਗਲ ਹੋਣ ਤੋਂ ਪਹਿਲਾਂ ਬੰਦੇ ਨਾਲ ਇਹੋ ਕਾਰ ਵਰਤਦੀ। ਮੈਂ ਚੁੱਪ ਕਰ ਰਿਹਾ, ਅੱਗੋਂ ਇੱਕ ਲਫ਼ਜ਼ ਵੀ ਨਾ ਬੋਲਿਆ। ਪੀਹੂ ਕੀ ਕਹਿਣਾ ਚਾਹੁੰਦੀ ਮੈਨੂੰ? ਮੇਰੇ ਪਾਗਲ ਹੋ ਜਾਣ ਦੀ ਪੇਸ਼ਗੀ ਦੱਸ ਪਾਉਂਦੀ ਏ ਪਈ। ਇਹ ਮੈਨੂੰ ਜਾਂ ਤੇ ਕੋਈ ਬਚਨ ਦਾ ਚਾਰਾ ਕਰਨ ਨੂੰ ਪ੍ਰੇਰਦੀ ਏ ਪਈ। ਆਖਦੀ ਜਾਪੀ, ਤੂੰ ਪਾਗਲ ਹੁੰਦਾ ਜਾਂਦਾ ਹੈ, ਬਚਣਾ ਹੀ ਤਾਂ ਬਚ ਜਾ। ਮੈਂ ਕਿਹਾ ਕਿਵੇਂ ਬਚ ਸਕਣਾ ਮੈਂ? ਆਖਣ ਲੱਗੀ, ਤੂੰ ਨਹੀਂ ਬਚ ਸਕਦਾ, ਤੂੰ ਬਚਣਾ ਹੀ ਨਹੀਂ ਚਾਹੁੰਦਾ। ਮੈਂ ਕਿਹਾ ਨਹੀਂ, ਇਹ ਗੱਲ ਨਹੀਂ, ਮੈਂ ਬਚਣਾ ਚਾਹਨਾ ਵੀ ਹਾਂ ਤੇ ਬਚ ਵੀ ਸਕਣਾ। ਉਹ ਕਿਵੇਂ? ਪੀਹੂ ਹੈ ਨਾ ਮੇਰੇ ਨਾਲ, ਤੇ ਜੇ ਪੀਹੂ ਨੂੰ ਵੀ ਪਾਗਲ ਕਰ ਦੇ ਤੂੰ ਆਪਣੇ ਨਾਲ, ਫੇਰ ਪੀਹੂ ਨਹੀਂ ਪਾਗਲ ਹੋ ਸਕਦੀ। ਤੈਨੂੰ ਇਕੱਲਿਆਂ ਤੇ ਛੱਡ ਹੀ ਨਹੀਂ ਸਕਦੀ। ਫਿਰ ਮੈਨੂੰ ਆਪਣਾ ਕੜ ਮਾਰਨਾ ਹੀ ਪਊ ਸੀ, ਪੱਕਾ ਹਾਰ ਕਰਕੇ। ਪੀਹੂ ਤੋਂ ਵਖਰੇਵਾਂ ਹੀ ਮੇਰਾ ਕਮਲ ਏ। ਇਹ ਤੂੰ ਮੈਨੂੰ ਆਖਦਾ ਨਹੀਂ ਰਹਿੰਦਾ ਲਿਖਣ ਦਾ? ਹੋ ਮੈਂ ਤੇ ਸ਼ੁਰੂ ਹੋਇਆ ਸਾਂ ਤੇਰੇ ਨਾਲ ਗੁੱਸਾ ਕੱਢਣ। ਇਹ ਤੂੰ ਮੈਨੂੰ ਨਿੱਤ ਆਖਦੀ ਹੈ ਨਾ ਲਿਖਣ ਦਾ। ਰਾਤਾਂ ਨੂੰ ਮੈਨੂੰ ਚੇਤੇ ਆਉਂਦਾ ਤਾਂ ਮੰਗਾਰ ਲੱਗਦੀ ਹੈ ਤੇਰੀ। ਕਈ ਸੁੰਝੇ ਹੱਥਾਂ ਵਿੱਚੋਂ ਕਿਤਾਬਾਂ ਪੁੰਗਰ ਪਈਆਂ ਨੇ। ਮੈਨੂੰ ਸਹੀ ਹੁੰਦਾ ਕਹਿੰਦੀ ਪਈ ਏ, ਤੂੰ ਮੇਰੇ ਅੱਗੇ ਆਪਣਾ ਲਿਖਿਆ ਛਾਪ ਕੇ ਹੀ ਰੱਖਦਾ ਸੈਂ। ਕੱਚਾ ਖਰੜਾ ਨਹੀਂ ਸੈਂ ਵਿਖਾਉਂਦਾ ਮੈਨੂੰ, ਨਾ ਹੀ ਉਹਦੇ ਐਰ ਪੁੱਛ ਕੇ ਟੁਰਦਾ ਸੈਂ ਖਰੜਾ ਕਰਨ ਲਈ। ਇੰਝੇ ਹੀ ਕੀਤੀ ਰੱਖ, ਮੈਂ ਨਹੀਂ ਕੁਝ ਹੋਰ ਤੈਨੂੰ ਆਖਦੀ। ਲਿਖ ਤੇ ਛਾਪ। ਮੈਂ ਛਪਿਆ ਹੀ ਵੇਖ ਲਿਆ ਸਾਂ ਤੇਰਾ। ਖਬਰੇ ਇੰਨਾ ਭਾਣੇ ਮੈਂ ਲਿਖਦਾ ਹੀ ਨਹੀਂ, ਖਬਰੇ ਇੰਨਾ ਭਾਣੇ ਮੈਂ ਲਿਖ ਹੀ ਨਹੀਂ ਸਕਦਾ। ਇੱਕਦਮ ਪੀਹੂ ਮੇਰੇ ਅੰਦਰੋਂ ਹੀ ਬੋਲੀ, ਉਹ ਇਹ ਕਿਦੋਂ ਆਉਂਦੇ ਨੇ? ਉਹ ਤੇ ਕਹਿੰਦੇ ਨੇ ਤੂੰ ਹੀ ਅਜਿਹਾ ਬੰਦਾ ਹੈ ਜਿਹੜਾ ਇਸ ਘੜੀ ਨੂੰ ਲਿਖ ਸਕਦਾ ਹੈ। ਮੈਨੂੰ ਸਮਝ ਆ ਗਈ, ਅਜੇ ਮੇਰਾ ਪੈਂਡਾ ਬਹੁਤ ਹੈ ਤੇ ਮੈਨੂੰ ਆਪਣੇ ਉਸ ਖਾਨੇ ਦੀ ਅਸਲੀਅਤ ਦਾ ਪਤਾ ਲੱਗ ਗਿਆ ਜਿਹੜਾ ਨਿੱਤ ਪੁੱਠੀਆਂ ਪੱਟੀਆਂ ਉੱਤੇ ਹੀ ਜ਼ੋਰ ਦਿੱਤੀ ਰੱਖਦਾ ਸੀ।